मैनू इधर आके हमेशा पिछली बार भी यही फीलिंग आई है कि भी जिवें मेरा असली घर इधर ही है। ਹੁਣ भी मैं सोचा मैक्सीमम टू मैक्सीमम लोगों के विच ਇਹ ਉਹਨਾਂ ਦੇ ਦਿਲ ਚੋਂ ਵਹਿਮ ਕੱਢਣਾ है कि जो ਸਾਨੂੰ ਉੱਥੇ मीडिया दिखा रही है वो सब झूठ है, गलत है, ऐसा कुछ भी नहीं है। खबर का स्टाइल कुछ इस तरह था ना, पाकिस्तान ने फिर मक्कारी की चाल चली। हाँ, ये तो वो भी पाकिस्तान ने वहाँ से भेजी। लोगों का ड्रीम होता है मैं कैनेडा जाना है, मैं USA जाना है, तो सारे कहते सी तेरा वीज़ा नहीं लगेगा। मैं क्या, मैनू कोई शौक भी नहीं है, मैनू इत्थे आने का शौक है। इत्थे तो मेरा वीज़ा लग जाए मेरे लिए वही बहुत है। अस्सलाम वालेकुम दोस्तों, सत श्री अकाल। मेरा नाम नासिर ढिल्लों। ਤੁਸੀਂ ਜੁੜੇ ਹੋ ਸਾਡੇ ਨਾਲ ਇਸ ਵੇਲੇ ਪੰਜਾਬੀ ਲਹਿਰ YouTube ਚੈਨਲ ਤੇ। ਪੰਜਾਬੀ ਲਹਿਰ YouTube ਚੈਨਲ ਵੇਖਦੇ ਸਾਰੇ ਦੋਸਤਾਂ ਨੂੰ ਵਿਸਾਖੀ ਦੀਆਂ ਬਹੁਤ ਸਾਰੀਆਂ ਵਧਾਈਆਂ, ਰਮਜ਼ਾਨ ਦੀਆਂ ਮੁਬਾਰਕਾਂ, ਨਵਰਾਤਰੀ ਦੀਆਂ ਮੁਬਾਰਕਾਂ। ਅੱਜ ਅਸੀਂ ਨਨਕਾਣਾ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਪਹੁੰਚੇ ਹਾਂ। ਸਿੱਖ ਯਾਤਰੀ ਸਾਡੇ ਕੋਲ ਪਹੁੰਚੇ ਨੇ ਇੰਡੀਆ ਤੋਂ। ਤਾਦਾਦ ਘੱਟ ਆ ਲੇਕਿਨ ਜਜ਼ਬਾ ਬਹੁਤ ਜ਼ਿਆਦਾ। ਉਹਨਾਂ ਨਾਲ ਗੱਲਬਾਤ ਆਪਾਂ ਕਰਨੀ ਹੈ। ਬਜ਼ੁਰਗ ਨੇ ਸਾਡੇ ਨਾਲ ਭੈਣ ਜੀ ਹੋਣੀ ਨੇ ਜਿਹੜੇ ਪਹੁੰਚੇ ਨੇ, ਉਹਨਾਂ ਨਾਲ ਗੱਲਬਾਤ ਕਰਨੀ ਹੈ ਕਿ ਕਿਸ ਤਰ੍ਹਾਂ ਇੱਥੇ ਦਾ ਵੀਜ਼ਾ ਕਿਸ ਤਰ੍ਹਾਂ ਲੱਗਾ, ਆਉਣ ਦੀ ਖੁਆਹਿਸ਼ ਕੀ ਸੀ, ਕੀ ਸੋਚ ਕੇ ਆਏ ਜੇ, ਸਾਰੀ ਗੱਲਬਾਤ ਕਰਨੀ ਹੈ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ੍ਰੀ ਅਕਾਲ ਜੀ। ਨਾਂ ਕੀ ਤੁਹਾਡਾ? ਮੇਰਾ ਨਾਮ TS ਸੰਡੋਕ ਐਡਵੋਕੇਟ ਹੈ ਜੀ। ਮੈਂ ਲੁਧਿਆਣੇ ਤੋਂ ਆਇਆ। ਲੁਧਿਆਣੇ ਤੋਂ। ਤੁਹਾਡਾ ਕੀ ਨਾਂ ਜੀ? कवलीन कौर। ਕਵਲੀਨ ਕੌਰ। ਤੁਸੀਂ ਲੁਧਿਆਣੇ ਤੋਂ? तो मेरे पापा हैं ਅੱਛਾ। ਤੁਹਾਡੇ ਫਾਦਰ ਸਾਹਿਬ ਨੇ सामने। हाँ जी। ਤੁਸੀਂ ਦੋ ਲੋਕ ਹੀ ਆਏ ਹੋ? हाँ जी, दो लोग ही आए। हाँ जी। ਤੇ ਦੂਜਿਆਂ ਨੂੰ ਕਿਉਂ ਛੱਡ ਆਏ ਜੀ? ਦੂਜਿਆਂ ਨੂੰ ਐਕਚੁਅਲੀ ਹਸਬੈਂਡ ਜੌਬ ਵਿੱਚ ਹੈ, ਬੱਚੇ ਸਕੂਲ ਜਾਂਦੇ, ਇਸ ਕਰਕੇ ਉਹਨਾਂ ਨੂੰ ਆਫ ਨਹੀਂ ਮਿਲਦਾ। ਇਸ ਲਈ ਕਿੰਨੀ ਏਜ ਹੈ ਬੱਚਿਆਂ ਦੀ? ਬੱਚੇ ਹੈਗੇ, ਬੇਟਾ ਹੈਗਾ 16 ਇਅਰਸ ਹੈ, ਬੇਟੀ 20 ਇਅਰਸ ਦੀ ਹੈ। ਅੱਛਾ, ਪੜ੍ਹਦੇ ਨੇ ਬੱਚੇ। ਤੇ ਬੱਚਿਆਂ ਨੂੰ ਜਦੋਂ ਦੱਸਿਆ ਵੀ ਪਾਕਿਸਤਾਨ ਜਾਣਾ ਜਾਂ ਹਸਬੈਂਡ ਨੂੰ ਦੱਸਿਆ, ਰੋਕਿਆ ਤਾਂ ਨਹੀਂ ਕਿਸੇ ਨੇ? ਬਿਲਕੁਲ ਵੀ ਨਹੀਂ ਜੀ, ਬਹੁਤ ਐਕਸਾਈਟਿਡ ਸੀ, ਬਹੁਤ ਖੁਸ਼ ਸੀਗੇ। ਬੱਚੇ ਵੀ ਬਹੁਤ ਖੁਸ਼ ਹੁੰਦੇ हैं और वो भी कहते कि एक बार तो हम भी ज़रूर जाएंगे। तो किसी ने भी नहीं रोकिया। हाँ, मैं 2019 ਚ ਆਈ ਸੀ ਜਦੋਂ, ਉਦੋਂ ਮੈਨੂੰ ਮੇਰੇ फैमिली ने तो नहीं पर बाहर लोगों ने बड़ा रोकिया सीगा कि मत जाओ, ऐसा होता है वैसा होता है। ਦੱਸਿਆ ਜਾ ਕੇ? बिल्कुल जी बिल्कुल, मैं जाके दसिया जी जो अपना उत्थे दिखाया जाता सब कुछ गलत है। मैं जिन्ना प्यार सानू इत्थे मिलता है उन्ना शायद मैनू उत्थे भी नहीं मिलिया सानू कदी। मतलब इन्ने अच्छे लोग, इन्ना प्यार, इन्नी रिस्पैक्ट इत्थे कि मतलब मैं दोबारा भी जो अपने हस्बैंड ने बोलिया कि मैं जाना तो उन्होंने मैंने एक बार भी नहीं रोकिया कि नहीं जाना। तो उधर ਇਹ ਆਪਣੇ ਪਿਤਾ ਜੀ ਫਾਦਰ ਸਾਹਿਬ ਨੂੰ ਪਹਿਲੀ ਵਾਰੀ ਲੈ ਕੇ ਆਏ ਨੇ? नहीं, डैडी पहले 5 बारी आ चुके हैं। ਚਲੋ ਥੋੜੀ ਜਿਹੀ ਗੱਲਬਾਤ ਕਰਕੇ ਫਿਰ ਤੁਹਾਡੇ ਤੇ ਆਉਣਾ ਮੈਂ। ਇਹ ਦੱਸੋ ਤੁਸੀਂ ਆਏ 5ਵੀਂ ਵਾਰੀ ਆਏ ਹੋਏ ਅੱਜ 5 ਵਾਰ ਆਇਆ ਜੀ। ਹੁਣ ਮੈਨੂੰ ਲੱਗਦਾ ਵੀ ਰਿਟਾਇਰਮੈਂਟ ਲਾਈਫ ਗੁਜ਼ਾਰ ਰਹੇ ਹੋ। ਲਾਈਫ ਇਸ ਤਰ੍ਹਾਂ ਦੀ ਹੁਣ ਹੋਰ ਹੀ ਹੋ ਗਈ ਉਨੀ ਤੇ ਉਮਰ ਦੇ ਮੁਤਾਬਕ ਖਰਚੇ ਹੁੰਦੀ। ਪ੍ਰੈਕਟਿਸ ਨਹੀਂ ਕਰਦੇ? ਨਹੀਂ ਕਰਨਾ ਜੀ ਹਲੇ ਵੀ ਕਰਦੇ? ਠੀਕ। ਅੱਛਾ, ਕਿਸ ਤਰ੍ਹਾਂ ਦਾ ਰਿਹਾ ਐਕਸਪੀਰੀਅੰਸ ਦਾ ਥੋੜਾ ਜਿਹਾ ਦੱਸਿਓ। ਤੁਹਾਡੇ ਹਿਸਾਬ ਨਾਲ ਕਾਨੂੰਨੀ ਹਿਸਾਬ ਨਾਲ ਨੇ ਵੀ ਉਸ ਸਿਕਿਉਰਿਟੀ ਦੇ ਹਿਸਾਬ ਦੇ ਨਾਲ ਵੀ ਜਿੰਨਾ ਪ੍ਰੋਟੋਕੋਲ ਜਾਂ ਸਿਕਿਉਰਿਟੀ, ਜਾਂ ਜਦੋਂ ਪਹਿਲਾਂ ਤੁਸੀਂ ਸੁਣਦੇ ਹੋ ਵੀ ਪਾਕਿਸਤਾਨ ਜਿਹੜੇ ਹਲੇ ਉੱਥੇ ਸਿਕਿਉਰਿਟੀ ਦੇ ਕੋਈ ਮਸਾਇਲ ਨੇ, ਉਹ ਕੀ ਵੇਖਿਆ? ਤੇ ਕਹਿਣੇ ਦੀਆਂ ਗੱਲਾਂ ਨਾਲ ਕੋਈ ਬਕਵਾਸ ਬਗਦਾ, ਕੋਈ ਕੁਝ ਬਗਦਾ। आई एम फुली सेटिस्फाइड विद द सिक्योरिटी ऑफ पाकिस्तान। मैं जितनी बार आया तो सानू कोई ऐसे किसी ने कोई परेशानी नहीं हुई। हर जगह साड़ी इमदाद की गई है और हर बंदा जो कोशिश करता है कि बंदा साढ़े खुश रहा कि कोई तो नाराज़ होकर ना जाए। और जड़ी इतने पर पूरा जो इंतज़ाम किया वेल टू डू किया गया और एक्सपैक्ट करदा अगे भी ये चलता रहूगा और इस तो होगा ही अगे, इस तो कटेगा नहीं। ਉਵੇਂ ਵੀ ਤੁਸੀਂ ਫੁੱਲੀ ਸੈਟੀਸਫਾਈਡ? 100 ਜੋ ਕਿੰਨੇ ਨੰਬਰ ਦਿੰਦੇ? ਫੁੱਲੀ ਸੈਟੀਸਫਾਈਡ 100 ਬਾਈ 100 ਮੋਰ ਦੈਨ 100 ਮੋਰ ਦੈਨ 100। ਅੱਛਾ, ਬਹੁਤ ਸ਼ੁਕਰੀਆ ਤੁਹਾਡਾ। ਮੈਂ ਗੱਲ ਤੁਹਾਡੀ ਧੀ ਦੇ ਨਾਲ ਗੱਲਬਾਤ ਥੋੜੀ ਜੀ ਜ਼ਰੂਰ ਕਰਾਂ। ਅੱਗੇ ਹੁਣ ਬੱਚਿਆਂ ਨੂੰ ਨਹੀਂ ਕਿਹਾ ਫਿਰ 19 ਜਦੋਂ ਆਏ ਸੋ ਵੀ ਤੁਸੀਂ ਵੀ ਜਾਣਾ, ਹੁਣ ਤੁਹਾਨੂੰ ਲੈ ਕੇ ਜਾਣਾ? बिल्कुल किया जी, और बच्चे भी रेडी हैं कि जब हम फ्री होंगे तो हम भी एक बार ज़रूर जाएंगे, हम भी देखना चाहेंगे कैसा क्या है, वहाँ के लोग कैसे हैं। तो जाके जैसे मैंने सबको बताया कि सारा कुछ बहुत अच्छा है, भी इस तरह का कुछ भी नहीं है जो सानू किया जाता है। जिस तरह असी लोग रोज़मर्रा की लाइफ च बिजी हैं वो लोग भी बिजी हैं। मतलब वो इन्ने फ्री नहीं है कि वो गन लेके घूम रहे हैं साढ़े पिछे पिछे भी। ਵੈਸੇ ਉਹ ਹਵਾ ਜਾਂ ਉਹ ਇਸ ਤਰ੍ਹਾਂ ਦਾ ਨਹੀਂ ਮਾਈਂਡ ਸੈੱਟ ਬਣਾਇਆ ਗਿਆ ਵੀ ਉਹ ਪਾਕਿਸਤਾਨ ਦਾ ਜਦੋਂ ਨਾਂ ਆਉਣਾ ਵੀ ਉਹ ਮੇਰੀ ਗੱਲ ਹੁੰਦੀ ਰਹਿੰਦੀ ਆ ਇੰਡੀਅਨਸ ਦੇ ਨਾਲ ਜਿਹੜੇ ਫੋਰਨਰਸ ਬੈਠੇ ਨੇ ਵੀ ਉਹ ਪਾਕਿਸਤਾਨ ਦਾ ਨਾਂ ਆਉਣਾ ਉਦੋਂ AK-47 ਜੇਨ 'ਚ ਆ ਜਾਂਦੀ ਹੈ। ਉਹ ਇਸ ਤਰ੍ਹਾਂ ਦਾ
ਖਾਸ ਤੌਰ ਤੇ ਪੰਜਾਬ ਦੇ ਵਿੱਚ, ਬਲਕਿ ਹੁਣ ਤਾਂ ਈਵਨ ਦੈਨ ਕਿ ਪੂਰੇ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਮਾਮਲਾਤ ਨਹੀਂ ਹੈ। ਪਹਿਲਾਂ ਕੁਝ ਸਨ ਅਫਗਾਨਿਸਤਾਨ ਸਾਈਡ ਤੇ ਜਿਹੜਾ ਉਧਰ ਬਾਰਡਰ ਏਰੀਆ ਉੱਥੇ ਹਾਲਾਤ ਸਨ, ਲੇਕਿਨ ਪੰਜਾਬ ਦੇ ਵਿੱਚ ਤੇ ਉਦੋਂ ਵੀ ਇਸ ਤਰ੍ਹਾਂ ਦਾ ਕੋਈ ਨਹੀਂ ਸੀ। ਤੇ ਉਹ ਇਸ ਤਰ੍ਹਾਂ ਦੀ ਥਿੰਕਿੰਗ ਹੈ ਕਿਤੇ ਨਾ ਕਿਤੇ ਹੈ। ਨਹੀਂ, ਮੇਰੇ ਮਾਈਂਡ 'ਚ ਤਾਂ ਬਿਲਕੁਲ ਵੀ ਨਹੀਂ, ਨਹੀਂ। ਮੈਂ ਓਵਰਆਲ ਲੋਕਾਂ ਦੀ ਗੱਲ ਕਰ ਕੁਝ ਲੋਕਾਂ 'ਚ ਹੈ, ਐਸੀ ਗੱਲ ਨਹੀਂ ਹੈ। ਜਦੋਂ ਮੈਂ ਵਾਪਸ ਗਈ ਸੀ 2019 'ਚ, ਤਾਂ ਵੀ ਮੈਨੂੰ ਕੁਝ ਲੋਕਾਂ ਨੇ ਕਿਹਾ ਸੀਗਾ ਕਿ ਤੈਨੂੰ ਬਹੁਤ ਜ਼ਿਆਦਾ ਪਿਆਰ ਹੈ, ਤੂੰ ਪਾਕਿਸਤਾਨ ਸ਼ਿਫਟ ਹੋ ਜਾ। ਤੇ ਮੈਂ ਕਿਹਾ ਜੀ ਇੰਡੀਆ ਤੁਹਾਡਾ ਵੀ ਨਹੀਂ। ਕਹਿਣਾ ਸੀ ਵਿਆਹ ਹੋ ਗਿਆ, ਨਹੀਂ ਤੇ ਹੋ ਤੇ ਜਾਣਾ ਸੀ। ਹਾਂ ਨਹੀਂ ਤਾਂ ਹੋ ਜਾਣਾ ਸੀ ਸੀਰੀਅਸਲੀ। ਤੇ ਮੈਂ ਕਿਹਾ ਵੀ ਮੈਨੂੰ ਦੁਬਾਰਾ ਇਸ ਤਰ੍ਹਾਂ ਦੀ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਮੈਂ ਜਾ ਕੇ ਦੇਖ ਚੁੱਕੀ ਹਾਂ। ਹੁਣ ਵੀ ਐਕਚੁਅਲੀ ਜਦੋਂ ਹੁਣ ਇਹ 2-3 ਦਿਨ ਦੇ ਵਿੱਚ ਜਿਹੜਾ ਵਾਕਿਆ ਹੋਇਆ ਹੈ, ਉਹਦੇ ਵਿੱਚ ਵੀ ਉੱਥੇ ਇਹੀ ਦਿਖਾਇਆ ਗਿਆ ਕਿ ਉਹ ਸਾਡੇ ਕਰਕੇ ਥੋੜੀ ਜਿਹੀ ਉਹ ਵੀ ਸੀ ਵੀ ਹਾਂ ਕਾਲ ਕੀਤੀ ਮੈਂ, ਤੇ ਉਹ ਵੀ ਥੋੜਾ ਡਰੇ ਹੋਏ ਸੀਗੇ ਕਿ ਨਿਊਜ਼ ਵਿੱਚ ਇਸ ਤਰ੍ਹਾਂ ਦਿਖਾ ਰਹੇ ਆ। ਮੈਂ ਕਿਹਾ ਤੁਸੀਂ ਨਿਊਜ਼ ਦੇਖ ਰਹੇ ਹੋ ਤੇ ਮੈਂ ਇੱਥੇ ਲਾਈਵ ਬੈਠੀ ਹੋਈ ਹਾਂ, ਤੇ ਅਸੀਂ ਬਿਲਕੁਲ ਸੇਫ ਹੈ ਕਿ ਅਸੀਂ ਕੋਈ ਗੱਲ ਵੀ ਨਹੀਂ ਹੈ। ਸਭ ਸਾਨੂੰ ਬਹੁਤ ਸਪੋਰਟ, ਬਹੁਤ ਪਿਆਰ ਕਰਦੇ ਹੈ, ਔਰ ਇਤਨੀ ਜ਼ਿਆਦਾ ਟਾਈਟ ਸਿਕਿਉਰਿਟੀ ਹੈ, ਸਾਰਾ ਕੁਝ ਹੈ। ਤੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ। ਤੇ ਅੱਜ ਉਹ ਵੀ ਪੂਰੇ ਫੁੱਲ ਹੀ ਸੈਟੀਸਫਾਈਡ ਸੀਗੇ ਕਿ ਵੀ ਹਾਂ ਠੀਕ ਹੈ। ਗੱਲ ਹੋ ਗਈ ਐਸਟੀਡੀ ਤੋਂ ਕਾਲ ਵਗੈਰਾ ਕਰ ਹਾਂਜੀ ਹਾਂਜੀ ਹਾਂਜੀ, ਅੰਦਰ ਹੋ ਜਾਂਦੀ ਹੈ ਐਸਟੀਡੀ ਤੋਂ ਕਾਲ। ਇਸ ਤਰ੍ਹਾਂ ਦੇ ਇੰਟਰਨਲ ਮਾਮਲਾ ਛੋਟੇ ਮੋਟੇ ਜਿਹੜੇ ਨਾ ਹੋ ਜਾਂਦੇ ਆ, 7 ਵੀ ਹੋ ਜਾਂਦੇ, ਲੇਕਿਨ ਗਵਰਨਮੈਂਟ ਨੇ ਉਹਨੂੰ ਬੜਾ ਅੱਛੇ ਤਰੀਕੇ ਨਾਲ ਇਹਨਾਂ ਨੂੰ ਹੈਂਡਲ ਕੀਤਾ। ਬਲਕਿ ਵੀ ਜਿਹੜੇ ਲੋਕ ਤੁਸੀਂ ਯਾਤਰੀ ਆਏ ਜੀ, ਉਹਨਾਂ ਨੂੰ ਵੀ ਉਹਨਾਂ ਦੀ ਸਿਕਿਉਰਿਟੀ ਨੂੰ ਮੱਦੇਨਜ਼ਰ ਬੇਸ਼ੱਕ ਬਾਰਡਰ ਤੇ ਕਾਫੀ ਦੇਰ ਵੇਟ ਕਰਵਾਇਆ, ਲੇਕਿਨ ਉਹਨਾਂ ਨੂੰ ਸੇਫ ਵੇ ਜਿਹੜਾ ਸਿਕਿਉਰਿਟੀ ਵਾਸਤੇ ਹੀ ਸੀ ਨਾ। ਅਗਰ ਵੇਟ ਕਰਾਇਆ ਤਾਂ ਸਾਡੇ ਵਾਸਤੇ ਹੀ ਕਰਾਇਆ ਨਾ, ਕਿ ਅਸੀਂ ਸੇਫ ਰਹੀਏ, ਸਾਨੂੰ ਕੋਈ ਪ੍ਰੋਬਲਮ ਨਾ ਹੋਏ। ਤਾਂ ਸਾਡੇ ਲਈ ਕਰਿਆ ਉਹਨਾਂ ਨੇ। ਬਾਕੀ ਮੇਰੇ ਡੈਡ ਵੀ ਇੱਥੋਂ ਦੇ, ਮੇਰੇ ਮੰਮਾ ਵੀ ਪੇਸ਼ਾਵਰ ਦੇ ਸੀਗੇ, ਡੈਡ ਰਾਵਲਪਿੰਡੀ ਦੇ ਆ। ਤੇ ਬਲਕਿ ਮੈਨੂੰ ਇੱਧਰ ਆ ਕੇ ਹਮੇਸ਼ਾ ਪਿਛਲੀ ਵਾਰ ਵੀ ਇਹ ਫੀਲਿੰਗ ਆਈ ਹੈ ਕਿ ਵੀ ਜਿਵੇਂ ਮੇਰਾ ਅਸਲੀ ਘਰ ਇੱਧਰ ਹੀ ਹੈ ਤੇ ਮੈਨੂੰ ਫਿਰ ਵਾਪਸ ਜਾਣਾ। ਤੇ ਮੈਂ ਅੱਜ ਵੀ ਇਹ ਅਰਦਾਸ ਕੀਤੀ ਕਿ ਬਾਬਾ ਜੀ ਮੈਨੂੰ ਹਰ ਸਾਲ ਬੁਲਾਉਂਦੇ ਰਹਿਣ ਇਸ ਤਰ੍ਹਾਂ ਹੀ। ਕਿਹੜਾ ਰਾਵਲਪਿੰਡੀ ਕਿਹੜੇ ਏਰੀਆ ਤੋਂ? ਕੈਂਟ ਏਰੀਆ। ਕੈਂਟ ਏਰੀਆ। ਹਾਂਜੀ, ਉਦੋਂ ਉਸੇ ਇਹਨਾਂ ਦੀ ਮੇਰੇ ਖਿਆਲ 4-5 ਇਅਰਸ ਹੋਈ ਹੈ। 4-5 ਇਅਰਸ ਠੀਕ। ਅੱਛਾ, ਮੈਨੂੰ ਇਹ ਦੱਸਿਓ ਵੀ ਹੁਣ ਆ ਕੇ ਇੱਥੇ ਬੰਦੇ ਦੀ ਸੋਚ ਹੁੰਦੀ, ਥਿੰਕਿੰਗ ਹੁੰਦੀ ਹੈ ਨਾ ਵੀ ਮੈਂ ਪਾਕਿਸਤਾਨ ਜਾਣਾ, ਆਹ ਚੀਜ਼ਾਂ ਵੇਖਣੀਆਂ, ਆਹ ਡਿਸਕਵਰ ਚੀਜ਼ਾਂ ਕਰਨੀਆਂ, ਬਾਬਾ ਜੀ ਕੋਲ ਜਾ ਕੇ ਆਹ ਮੰਗਣਾ। ਉਹ ਕੀ ਖੁਆਇਸ਼ਾਂ ਲੈ ਕੇ ਆਏ ਜੋ ਕਿੰਨੀਆਂ ਕੁ ਲੱਗਦਾ ਪੂਰੀਆਂ ਹੋ ਗਈਆਂ? ਮਤਲਬ ਖੁਆਇਸ਼ਾਂ ਤਾਂ ਇਹ ਹੁੰਦਾ ਹੈ ਕਿ ਵੀ ਹਾਂ, ਜਿਵੇਂ ਮੈਂ ਲਾਸਟ ਟਾਈਮ ਵੀ ਸੀਗਾ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ। ਮੈਂ ਆਪਣੇ ਆਪ ਨੂੰ ਪਿੰਚ ਕਰਕੇ ਦੇਖ ਰਹੀ ਸੀ ਕਿ ਮੈਂ ਪਾਕਿਸਤਾਨ ਦੀ ਗਲੀਆਂ ਘੁੰਮ ਰਹੀ ਹਾਂ, ਕਿ ਮੈਂ ਸੱਚਮੁੱਚ ਪਾਕਿਸਤਾਨ ਮੇਰੇ ਇੱਕ ਡ੍ਰੀਮ ਸੀਗਾ। ਲੋਕਾਂ ਦਾ ਡ੍ਰੀਮ ਹੁੰਦਾ ਹੈ ਮੈਂ ਕੈਨੇਡਾ ਜਾਣਾ ਹੈ, ਮੈਂ USA ਜਾਣਾ ਹੈ, ਤੇ ਸਾਰੇ ਕਹਿੰਦੇ ਸੀ ਤੇਰਾ ਵੀਜ਼ਾ ਨਹੀਂ ਲੱਗੇਗਾ। ਮੈਂ ਕਿਹਾ ਮੈਨੂੰ ਕੋਈ ਸ਼ੌਂਕ ਵੀ ਨਹੀਂ ਹੈ, ਮੈਨੂੰ ਇੱਥੇ ਆਉਣ ਦਾ ਸ਼ੌਂਕ ਹੈ। ਇੱਥੇ ਤਾਂ ਮੇਰਾ ਵੀਜ਼ਾ ਲੱਗ ਜਾਏ ਮੇਰੇ ਲਈ ਉਹੀ ਬਹੁਤ ਹੈ। ਇਹ ਗੱਲ ਬੜੀ ਹੁੰਦੀ ਆ ਵੀ ਕੈਨੇਡਾ, ਅਮਰੀਕਾ, ਮੈਂ ਨਾ ਵੀ ਪਾਕਿਸਤਾਨੀ ਵੀ ਤੇ ਇੱਥੇ ਸਾਡੀਆਂ ਤੇ ਫਿਰ ਉਹ ਜਹਾਜ਼ ਵਾਲੀਆਂ ਕੰਪਨੀਆਂ ਬੰਦ ਹੋ ਜਾਣ। ਬਿਲਕੁਲ। ਇਹ ਤਾਂ ਦੇਖੋ ਹੁਣ ਤੁਸੀਂ ਜਿਹੜੇ ਐਜੂਕੇਟਡ ਹੈ, ਜਿਨ੍ਹਾਂ ਨੂੰ ਪਤਾ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਹੁਣ ਜਿਹੜੇ ਨਹੀਂ ਪੜ੍ਹੇ ਲਿਖੇ ਜਾਂ ਕੁਛ ਹੈ, ਉਹਨਾਂ ਦੀ ਮੈਂਟੈਲਿਟੀ ਇਸ ਤਰ੍ਹਾਂ ਦੀ ਹੈ ਕਿ ਨਹੀਂ ਤੁਸੀਂ ਇੱਕ ਵਾਰੀ ਪਾਕ ਚਲੇ ਗਏ ਤਾਂ ਫਿਰ ਤੁਹਾਡਾ ਬਾਹਰ ਦਾ ਵੀਜ਼ਾ ਨਹੀਂ ਲੱਗਣਾ। ਪਰ ਐਸਾ ਕੁਝ ਵੀ ਨਹੀਂ ਹੈ। ਮੈਂ ਖੁਦ ਦੇਖਿਆ ਜਿਹੜੇ ਇੱਥੇ ਹੋ ਕੇ ਗਏ ਉਹਨਾਂ ਦੇ ਬਾਹਰ ਦੇ ਵੀ ਵੀਜ਼ੇ ਲੱਗੇ ਹੋਏ। ਬਾਕੀ ਮੈਨੂੰ ਕੋਈ ਬਾਹਰ ਜਾਣ ਦਾ ਸ਼ੌਂਕ ਵੀ ਨਹੀਂ। ਮੈਨੂੰ ਮੈਂ ਹਰ ਸਾਲ ਇੱਥੇ ਆਉਂਦੀ ਰਹਾਂ। ਮੇਰੇ ਲਈ ਜੋ ਐਕਸਪੀਰੀਅੰਸ ਤੁਸੀਂ ਇੱਥੇ ਗੇਨ ਕੀਤਾ, ਮੈਂ ਗੇਨ ਹੀ ਕਹਾਂਗਾ ਵੀ ਉਹ ਜਿਹੜਾ ਇੱਕ ਨੈਗੇਟਿਵ ਦਿਮਾਗ ਦੇ ਵਿੱਚ ਕੋਈ ਗੱਲ ਆਉਂਦੀ ਹੈ ਨਾ ਵੀ ਲੋਕ ਕਹਿੰਦੇ ਉੱਥੇ ਇਸ ਤਰ੍ਹਾਂ ਉੱਥੇ ਉਸ ਤਰ੍ਹਾਂ, ਜਿਹੜਾ ਐਕਸਪੀਰੀਅੰਸ ਗੇਨ ਕੀਤਾ ਉਹ ਕਿੰਨੇ ਲੋਕਾਂ ਤੱਕ ਜਾ ਕੇ ਸਪਰੈਡ ਕਰਨਾ? ਮੈਂ ਤਾਂ ਜਿੰਨਾ ਮੈਕਸਿਮਮ ਲੋਕਾਂ ਦੇ ਵਿੱਚ ਜਾ ਕੇ ਸਪਰੈਡ ਕਰਦੀ ਹਾਂ ਇਹ ਚੀਜ਼। ਔਰ ਹੁਣ ਵੀ ਮੈਂ ਸੋਚਿਆ ਮੈਕਸਿਮਮ ਟੂ ਮੈਕਸਿਮਮ ਲੋਕਾਂ ਦੇ ਵਿੱਚ ਇਹ ਉਹਨਾਂ ਦੇ ਦਿਲ 'ਚੋਂ ਵਹਿਮ ਕੱਢਣਾ ਹੈ ਕਿ ਜੋ ਸਾਨੂੰ ਉੱਥੇ ਮੀਡੀਆ ਦਿਖਾ ਰਹੀ ਉਹ ਸਭ ਝੂਠ ਹੈ, ਗਲਤ ਹੈ। ऐसा कुछ भी नहीं है। ਅਸੀਂ बड़ा कंफर्टेबल होके बाहर भी घूम रहे हैं, बड़ा फ्री माइंड होके। ये नहीं डर लग रहा कि कोई इधरों निकल आएगा उधरों निकल आएगा, ऐसा कुछ नहीं है। मतलब जिस तरह आम इंसान दूसरे साढ़े उत्थे हैगे उस तरह इधर हैगे है। ਹੁਣ ਸੋਸ਼ਲ ਮੀਡੀਆ ਦਾ ਦੌਰ ਹੈ, ਜਿਵੇਂ ਆਪਾਂ ਗੱਲ ਕਰਦੇ ਮੀਡੀਆ ਦਾ ਇੰਪੈਕਟ, ਮੀਡੀਆ ਦਾ ਦਿਮਾਗ 'ਚ ਬਹੁਤ ਪੈਂਦਾ ਸਾਡੇ ਦਿਮਾਗਾਂ ਤੱਕ। ਮੀਡੀਆ ਜੋ ਸਾਨੂੰ ਪੜ੍ਹਾਉਂਦਾ ਅਸੀਂ ਉਹਨੂੰ ਪੜ੍ਹਦੇ ਹਾਂ, ਇਹਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ। ਲੇਕਿਨ ਹੁਣ ਜਦੋਂ ਦੌਰ ਸੋਸ਼ਲ ਮੀਡੀਆ ਦਾ, ਸਾਡੇ ਹੱਥ 'ਚ ਮੋਬਾਈਲ ਹੈ, ਅਸੀਂ ਦੁਨੀਆ ਨਾਲ ਜੁੜੇ ਹਾਂ। ਅਸੀਂ ਇਹਦੇ ਰਾਹੀਂ ਜਿਹੜੇ ਉਹ ਝੂਠੀਆਂ ਅਫਵਾਹਾਂ ਨੇ ਕਾਫੀ ਹੱਦ ਤੱਕ ਤੇ ਉਹਨੂੰ ਅਸੀਂ ਪਰੇ ਹਟਾ ਚੁੱਕੇ ਹਾਂ। ਮੈਨੂੰ ਲੱਗਦਾ ਵੀ ਅਸੀਂ ਲੋਕ ਜਦੋਂ ਇੱਕ ਦੂਜੇ ਨਾਲ ਜੁੜਾਂਗੇ, ਵੀ ਤੁਸੀਂ ਹੁਣ ਆਏ ਹੋ, ਤੁਸੀਂ ਮੇਰੇ ਨਾਲ ਫੇਸਬੁੱਕ ਤੇ ਜਾਂ WhatsApp ਤੇ ਐਡ ਜਾਂ Instagram ਤੇ ਐਡ ਹੋ ਜਾਂ YouTube ਤੇ ਫੋਲੋ ਕਰਦੇ ਹੋ, ਜ਼ਾਰੀ ਗੱਲ ਤੁਸੀਂ ਮੈਨੂੰ ਮੇਰੀ ਐਕਟੀਵਿਟੀਜ਼ ਨੂੰ ਵੇਖਣਾ, ਪਾਕਿਸਤਾਨ ਨੂੰ ਵੇਖਣਾ, ਮੈਂ ਕੀ ਕਰਦਾ ਮੈਨੂੰ ਵੇਖਣਾ, ਮੈਂ ਤੁਹਾਨੂੰ ਵੇਖਣਾ ਇਹ ਕੀ ਕਰਦੇ। ਜਦੋਂ ਇੱਕ ਦੂਜੇ ਨੂੰ ਆਪਾਂ ਜਾਣਦੇ ਹਾਂ ਤੇ ਫਿਰ ਉਹ ਚੰਗੀਆਂ ਗੱਲਾਂ ਤੇ ਮਾੜੀਆਂ ਗੱਲਾਂ ਦਾ ਆਟੋਮੈਟਿਕ ਪਤਾ ਲੱਗਦਾ। ਇਸੇ ਤਰ੍ਹਾਂ ਹੀ ਅਸੀਂ ਆਨੇ ਉਹਨੇ ਵੀ ਕਮ ਸੇ ਕਮ 2-4 ਦੋਸਤ ਇੱਧਰੋਂ ਉੱਧਰ ਦੇ ਉੱਧਰੋਂ ਇੱਧਰ ਦੇ ਇੱਕ ਦੂਜੇ ਦੇ ਬਣਾਓ। ਬਿਲਕੁਲ ਬਿਲਕੁਲ ਹੋਣੇ ਚਾਹੀਦੇ ਕਿ ਤੁਸੀਂ ਵੀ ਇਸ ਤਰ੍ਹਾਂ ਦਾ ਕਰਦੇ ਹੋ ਨਾ, ਕੁਝ ਆਨਲਾਈਨ ਚਲਾਉਂਦੇ ਹੋ, ਇਧਰ ਦੀ ਉਧਰ ਗੱਲ ਕਰਾਉਂਦੇ ਹੋ, ਉਧਰ ਦੀ ਉਧਰ ਇੱਕ ਦੂਸਰੇ ਨੂੰ ਪੁੱਛਦੇ ਆ, ਉਹਨਾਂ ਦਾ ਕਲਚਰ ਪੁੱਛਦੇ ਆ, ਮੀਨਿੰਗ ਪੁੱਛਦੇ ਵੀ ਇਸ ਵਰਡ ਦਾ ਕੀ ਮੀਨਿੰਗ ਹੈ।
ਤੁਹਾਡਾ ਪੂਰਾ ਚੱਲਦਾ ਉਹ ਵੀ ਮੈਂ ਸਾਂਝੀ ਸਾਥੀ ਦੇਖਦੀ program ਚੱਲਦਾ। ਹਾਂਜੀ ਹਾਂਜੀ ਮੈਂ ਉਹ ਦੇਖਦੀ ਔਰ ਮੈਨੂੰ ਇਹ ਚੀਜ਼ ਬੜੀ ਅੱਛੀ ਲੱਗਦੀ ਹੈ। ਔਰ ਐਕਚੁਅਲੀ ਮੇਰੇ ਖੁਦ ਦੇ ਵੀ ਫਰੈਂਡਸ ਹੈ, ਮੇਰੀ ਫਰੈਂਡ ਹਸਨ ਅਬਦਾਲ 'ਚ ਵੀ ਹੈਗੀ ਹੈ। ਇੱਥੇ ਵੀ ਮੈਂ ਗੁਰਦੁਆਰੇ ਦੇ ਸਾਰੇ ਪੇਜ ਪੂਜ ਫੋਲੋ ਕੀਤੇ ਹੋਏ, ਮੈਨੂੰ ਡੇਲੀ ਦੀ ਅਪਡੇਟਸ ਆਉਂਦੀ ਹੈ, ਸਾਰਾ ਕੁਝ ਆਉਂਦਾ ਹੈ। ਮਤਲਬ ਮੈਂ ਜਿੰਨਾ ਉਧਰ ਨਹੀਂ ਜੁੜੀ ਉਨਾ ਇੱਧਰ ਜੁੜੀ ਹੋਈ ਹਾਂ ਨਾਲ। ਅੱਛਾ, ਮੈਂ ਉਹ ਗੱਲ ਕਰਨ ਡਿਆ ਸੀ ਵੀ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਕਿੰਨੀ ਕੁ ਦੇਰ ਲੱਗ ਜਾਏਗੀ ਵੀ ਸਾਨੂੰ ਉਹ ਇੰਪੈਕਟ ਜਿਹੜਾ ਵਾ ਸਾਡੇ ਦਿਮਾਗਾਂ ਦੇ ਵਿੱਚ ਜਿਹਨੇ ਉਹ ਗਰਦ ਜਮ੍ਹਾਂ ਕੀਤੀ ਹੈ ਵੀ ਉਹ ਪਾਕਿਸਤਾਨ ਇਸ ਤਰ੍ਹਾਂ ਜਾਂ ਪਾਕਿਸਤਾਨ ਵਾਲਿਆਂ ਦੇ ਇੰਡੀਆ ਵਾਲੇ ਉਸ ਤਰ੍ਹਾਂ, ਉਹਨੂੰ ਕਲੀਨ ਕਰਨ 'ਚ ਸਾਡਾ ਸੋਸ਼ਲ ਮੀਡੀਆ ਕਿੰਨਾ ਕਿਰਦਾਰ ਅਦਾ ਕਰ ਸਕਦਾ ਤੇ ਅਸੀਂ ਕਿੰਨਾ ਐਕਟਿਵ ਹੋ ਸਕਦੇ ਹਾਂ, ਕਿੰਨੀ ਕੁ ਦੇਰ ਲੱਗਣੀ ਸਾਨੂੰ? ਦੇਖੋ ਉਸ ਚੀਜ਼ ਨੂੰ ਟਾਈਮ ਤਾਂ ਲੱਗਣਾ ਹੈ। ਐਕਚੁਅਲੀ ਕੀ ਹੁੰਦਾ ਹੈ ਕਿ ਜਿਹੜੇ ਇੱਥੇ ਆਂਦੇ ਉਹ ਜ਼ਿਆਦਾ 올ਡ ਏਜ ਆਂਦੇ ਆ। ਜਦ ਤੱਕ ਯੰਗ ਜਨਰੇਸ਼ਨ ਇੱਧਰ ਆ ਕੇ ਨਹੀਂ ਦੇਖੇਗੀ ਵੀ ਇਹ ਕਿਸ ਤਰ੍ਹਾਂ ਦੇ ਹਾਲਾਤ ਹੈ ਕੀ ਹੈ, ਉਦੋਂ ਤੱਕ ਫਿਰ ਜਿਹੜੀ ਸਾਡੀ ਉੱਥੇ ਮੀਡੀਆ ਉਹ ਦਿਮਾਗ 'ਚ ਉਹਨਾਂ ਨੇ ਭਰੀ ਜਾਣਾ। ਹੁਣ ਕੁਝ ਹੈਗੇ ਆ ਮੇਰੇ ਵਰਗੇ ਹੈਗੇ, ਅਸੀਂ ਕਦੀ ਵੀ ਨਹੀਂ ਸੋਚਿਆ, ਕੁਝ ਹੈਗੇ ਆ ਮੇਰੇ ਸਰਕਲ 'ਚ ਵੀ ਹੈ, ਉਹ ਵੀ ਬਹੁਤ ਪ੍ਰੇਜ਼ ਕਰਦੇ ਔਰ ਉਹਨਾਂ ਨੂੰ ਵੀ ਬੜੀ ਐਕਸਾਈਟਮੈਂਟ ਹੁੰਦੀ ਹੈ ਕਿ ਤੁਮ ਪਾਕਿਸਤਾਨ ਜਾ ਰਹੇ ਹੋ। ਉਹ खबर का स्टाइल कुछ इस तरह था ना, पाकिस्तान ने फिर मक्कारी की चाल चल दी। गर्म हवा आई है तो वो भी पाकिस्तान ने वहाँ से भेजी गर्म। मच्छर आ गए हैं वो पाकिस्तान की साजिश। एक्चुअली मैं खुद भी मीडिया लाइन 'ਚ ਰਹਿ ਚੁੱਕੀ ਹਾਂ ਤੇ ਮੈਨੂੰ ਪਤਾ ਕੀ ਕੁਝ ਚੱਲਦਾ ਮੀਡੀਆ ਦੇ ਵਿੱਚ ਤੇ PR ਵਾਸਤੇ ਕਾਫੀ ਕੁਝ ਕਰਨਾ ਪੈਂਦਾ ਬਿਲਕੁਲ। ਲੇਕਿਨ ਜਿਹੜਾ ਸੋਸ਼ਲ ਮੀਡੀਆ YouTube ਚੈਨਲਸ ਨੇ ਇਹਨਾਂ ਦੀ PR ਤੇ ਤੁਹਾਡਾ ਕੰਮ ਹੈ ਜੋ ਤੁਸੀਂ ਰੈਂਡਮ ਅਸਲ ਵਿਖਾਉਣਾ ਦਿਖਾਣਾ। ਬਿਲਕੁਲ ਜੀ, ਬਿਲਕੁਲ। ਔਰ ਮੈਨੂੰ ਅੱਛਾ ਲੱਗਦਾ ਜਿਵੇਂ ਤੁਸੀਂ ਇਹ ਚਲਾ ਰਹੇ ਹੋ ਚੈਨਲ, ਇਸ ਦੇ ਰਾਹੀਂ ਵੀ ਬੜੇ ਲੋਕਾਂ ਦੇ ਮਾਈਂਡ ਥੋੜੇ ਜਿਹਾ ਕਲੀਅਰ ਹੋਣਗੇ, ਕਾਫੀ ਫਰਕ ਪਏਗਾ ਸੀ ਪਹਿਲੇ ਨਾਲੋਂ, ਫਰਕ ਪੈ ਵੀ ਚੁੱਕਾ ਹੈ, ਕਾਫੀ ਫਰਕ ਪੈ ਚੁੱਕਾ ਹੈ। ਹੁਣ ਜਿਵੇਂ ਮੇਰੇ ਖੁਦ ਦੇ ਬੱਚੇ हैं, ਉਹਨਾਂ ਨੂੰ ਪਤਾ ਹੈ ਨਾ ਕਿ ਵੀ ਐਸਾ ਕੁਝ ਨਹੀਂ ਹੈ, ਹਮਾਰੀ ਮੰਮਾ 2 ਵਾਰੀ ਹੋ ਆਏ ਔਰ ਬਿਲਕੁਲ ਸੇਫ ਹੈ, ਫਿਰ ਉਹਨਾਂ ਦਾ ਵੀ ਦਿਲ ਕਰਦਾ ਇਸ ਤਰ੍ਹਾਂ ਹੀ ਅੱਗੋਂ ਜੇ ਆਪਾਂ ਦੱਸਾਂਗੇ ਤਾਂ ਆਪਣੇ ਆਪ ਇਹ ਜਿਹੜੀ ਚੀਜ਼ ਹੈ ਖਤਮ ਹੋ ਜਾਏਗੀ। ਔਰ ਅਸੀਂ ਤਾਂ ਇਹ ਅਰਦਾਸ ਕਰਦੇ ਜਿਹੜੇ ਬਾਰਡਰ ਹੈ ਵੀ ਖਤਮ ਹੋ ਜਾਣ। ਬਿਲਕੁਲ ਜੀ, ਬਾਰਡਰ ਜਿਹੜੇ ਆ ਜਰਮਨੀ ਦਾ ਵਾ ਜਾਂ ਅਮਰੀਕਾ ਕੈਨੇਡਾ ਦਾ, ਅਸੀਂ ਇੱਕ ਦੂਜੇ ਨਾਲ ਫ੍ਰੀਲੀ ਆ ਜਾ ਸਕੀਏ, ਇਸ ਤਰ੍ਹਾਂ ਦੇ ਮਾਮਲਾ ਹੋਣੇ ਜਾਂ ਟ੍ਰੇਡ ਕਰ ਸਕੀਏ, ਇੱਕ ਦੂਜੇ ਤੋਂ ਸਕੀਏ। ਜਿਵੇਂ ਹੁਣ ਇੰਨੀ ਵੱਡੀ ਆਬਾਦੀ ਆ, 1.25 ਅਰਬ ਦੀ ਇੰਡੀਆ ਦੀ ਆ, ਪਾਕਿਸਤਾਨ ਦਾ 13 ਕਰੋੜ ਪੰਜਾਬੀ ਆ, ਉਹ ਸਾਰੇ ਦਾ ਸਾਰੇ ਉਧਰ ਜਾਣਾ ਚਾਹੁੰਦੇ ਨੇ। ਟ੍ਰੇਡ ਹੋ ਸਕਦਾ ਵਾ, ਟੂਰਿਜ਼ਮ ਪ੍ਰਮੋਟ ਹੋ ਸਕਦੀ ਆ, ਬਹੁਤ ਕੁਝ ਅਸੀਂ ਕਰ ਸਕਦੇ ਹਾਂ। ਜੇ ਉਹ ਤੁਹਾਡੇ ਇੰਡੀਆ ਦੀ 1.5 ਅਰਬ ਆਬਾਦੀ ਹੈ, 1.25 ਅਰਬ ਆ, ਜੇ ਰੋਜ਼ਾਨਾ ਦਾ ਕੋਈ 10,000 ਲੋਕ ਵੀ ਆਉਣ ਤੇ ਕਿੰਨਾ ਅਰਨ ਪਾਕਿਸਤਾਨ ਕਰ ਸਕਦਾ, ਉਹ ਸਾਡੀ ਸੋਚ ਤੋਂ ਉੱਤੇ ਦੀ ਗੱਲ ਹੈ। ਤੇ ਉਹ ਹੋਪਫੁਲੀ ਸਾਨੂੰ ਸਮਝ ਆਏਗੀ, ਲੇਕਿਨ ਲੇਟ ਮੈਨੂੰ ਲੱਗਦਾ ਥੋੜੀ ਜਾਏਗੀ ਤੇ ਹੌਲੀ ਹੌਲੀ ਆ ਜਾਏਗੀ। ਬਾਕੀ ਇਹ ਹੈ ਕਿ ਜੋ ਕੁਝ ਕਰਦੀ ਹੈ ਉਹ ਸਿਆਸਤ ਹੈ, ਆਮ ਲੋਕਾਂ ਦੇ ਵਿੱਚ ਐਸਾ ਕੁਝ ਵੀ ਨਹੀਂ ਹੈ। ਉਧਰ ਐਕਚੁਅਲੀ ਸਾਡੇ ਖੁਦ ਦੇ ਵੀ ਸਰਕਲ ਹੈ, ਮੇਰੇ ਹਸਬੈਂਡ ਦੇ ਫਰੈਂਡ ਹੈ, ਅਸੀਂ ਈਦ ਵਗੈਰਾ ਇੱਕ ਦੂਸਰੇ ਦੇ ਆਉਣ ਜਾਣ ਸਾਰਾ ਕੁਝ, ਦੀਵਾਲੀ ਹੈ, ਈਦ ਹੈ, ਅਸੀਂ ਉਹਨਾਂ ਦੇ ਜਾਂਦੇ ਹਾਂ, ਉਹ ਸਾਡੇ ਆਉਂਦੇ ਆ। ਮਤਲਬ ਕਦੀ ਦਿਲਾਂ 'ਚ ਆਇਆ ਨਹੀਂ ਹੈ ਕਿ ਵੀ ਉਹ ਮੁਸਲਿਮ ਹੈ ਜਾਂ ਕੁਛ ਹੈ, ਨਾ ਹੀ ਮੈਂ ਕਦੀ ਆਪਣੇ ਬੱਚਿਆਂ ਦੇ ਮਾਈਂਡ 'ਚ ਇਹ ਚੀਜ਼ ਪਾਈ ਹੈ ਕਿ ਵੀ ਐਨੀ ਅਸੀਂ ਉਮੀਦ ਇਸੇ ਕੋਸ਼ਿਸ਼ ਦੇ ਨਾਲ ਅੱਗੇ ਵਧਦੇ ਹਾਂ। ਬਜ਼ੁਰਗ ਵੀ ਸਾਡੇ ਨਾਲ, ਜਿਨ੍ਹਾਂ ਦਾ ਵੀ ਜਨਮ ਇੱਥੇ ਦਾ ਹੀ ਆ, 4-5 ਸਾਲ ਦੇ ਜਦੋਂ ਪਾਕਿਸਤਾਨ ਰਾਵਲਪਿੰਡੀ ਦਾ ਕੈਂਟ ਏਰੀਆ, ਤੇ ਵੇਖਿਆ ਨਹੀਂ ਅੱਜ ਤੱਕ ਕੈਂਟ ਫਿਰ ਜਾ ਕੇ ਜਾਣ ਦਿੰਦੇ ਨਹੀਂ। ਬਸ ਇਹੀ ਹੈ ਨਾ। ਚਲਾਇਆ ਤੇ ਰਿਕੁਐਸਟ ਕੀਤੀ ਬੜੀ, ਆ ਕੇ ਸਟੇਸ਼ਨ ਤੇ ਖੜੀ ਗੱਡੀ, ਇਵਨ ਟ੍ਰੇਨ ਤੋਂ ਉਤਰੇ ਥੱਲੇ ਸਟੇਸ਼ਨ ਤੇ ਘੁੰਮਣ ਤੱਕ ਨਹੀਂ ਦਿੰਦੇ। ਆ ਵੇਖੋ ਨਾ, ਮੀਡੀਆ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਇਹੀ ਰਿਕੁਐਸਟ ਕਰਦੇ ਹਾਂ ਵੀ ਕਮ ਸੇ ਕਮ 60 ਤੋਂ ਅਬਵ ਜਿਹੜੇ ਲੋਕ ਨੇ ਉਹਨਾਂ ਨੂੰ ਫ੍ਰੀਲੀ ਆਉਣ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਖੁਦਾ ਨਾ ਖਾਸਤਾ ਸਾਡੇ ਸਿਕਿਉਰਿਟੀ ਦੇ ਮਾਮਲਾ 'ਚ ਕੁਝ ਨਹੀਂ ਵਿਗਾੜ ਕਰ ਸਕਦੇ, ਇੱਧਰ ਦੇ ਹੋਣ ਭਾਵੇਂ ਉੱਧਰ ਦੇ ਹੋਣ।